अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो चैनल एक पिंड पंजाब दा। ते अज असीं अपने चढ़दे पंजाब तो आने वाले मेहमान जिहड़े पाकिस्तान दे विच धार्मिक स्थान और खूबसूरत जिहड़ियां जगह उन्हां नूं विजिट करना चाहते हैं उन्हां नूं लैण जा रहे हैं। दोस्तों असीं वाघा बार्डर ते पहुंच चुके हैं जिथे दोवां मुल्कां दे झंडे लहरांदे हुए तुहानूं नज़र आ रहे आ। कुछ समय बाद इत्थे साडे चढ़दे पंजाब तो आने वाले मेहमान साडे सामने होने आ। यह बहुत ही खूबसूरत मंजर, बहुत ही प्यारी जगह जिथे जाके इंसान दोवां मुल्कां दे लोगां नूं एक जगह ते इकट्ठे देख सकदा आ। ते वाघा बार्डर ते असीं तकरीबन पहुंच ही चुके हैं जी। एक बारी फिर तुहानूं झंडियां दा नज़ारा कराने जी। ਉਹ ਸਾਹਮਣੇ ਤੁਹਾਨੂੰ ਬਾਬੇ ਆਜ਼ਾਦੀ ਨਜ਼ਰ ਆ ਰਿਹਾ ਆ। ਇਹ ਵਾਘਾ ਪਹੁੰਚ ਚੁੱਕੇ ਹਾਂ ਜੀ। ਇੱਥੇ ਸਾਡੇ ਹੁਣ ਮਹਿਮਾਨ ਪਹੁੰਚਣ ਵਾਲੇ ਆ। ਉਧਰੋਂ ਇਮੀਗ੍ਰੇਸ਼ਨ ਵੱਲੋਂ ਕਲੀਅਰ ਹੋ ਕੇ ਫਿਰ ਉਹਨਾਂ ਨੇ ਇੱਥੇ ਆ ਜਾਣਾ ਆ। ਅਸੀਂ ਤੁਹਾਨੂੰ ਫਿਰ ਉਹਨਾਂ ਦਾ ਅਗਲਾ ਸਫ਼ਰ ਜਿਹੜਾ ਦਿਖਾਵਾਂਗੇ, ਜਿੱਥੇ ਜਿੱਥੇ ਲੈ ਕੇ ਜਾਣਾ ਉਹ ਸਾਰਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿੱਦਾਂ ਕਿ ਤੁਹਾਨੂੰ ਪਤਾ ਕਿ ਅਸੀਂ ਆਪਣੇ ਚੈਨਲ ਤੇ ਪਾਰਟੀਸ਼ਨ ਨਾਲ ਜੁੜੀਆਂ ਹੋਈਆਂ ਕਹਾਣੀਆਂ, ਪਾਕਿਸਤਾਨ ਦਾ ਕਲਚਰ, ਪਾਕਿਸਤਾਨ ਦੀ ਖੂਬਸੂਰਤੀ ਤੇ ਪਾਕਿਸਤਾਨ 'ਚ ਰਹਿਣ ਵਾਲੇ ਲੋਕਾਂ ਦਾ ਮੇਲ ਵਰਤਾ, ਉਹ ਸਾਰਾ ਜਦੋਂ ਚੜ੍ਹਦੇ ਪੰਜਾਬ ਤੋਂ ਸਾਡੇ ਸਿੱਖ ਵੀਰ ਪਾਕਿਸਤਾਨ 'ਚ ਆਉਂਦੇ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ, ਉਹ ਪਿਆਰ ਸਾਂਝਾ ਕਰਨ ਦੀ ਕੋਸ਼ਿਸ਼ ਕਰੀਦੀ ਆ ਜੀ। ਲਾਹੌਰ ਪਹੁੰਚਦੇ ਹੀ ਸਾਡੇ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਪ੍ਰਾਹੁਣਿਆਂ ਦਾ ਸਵਾਗਤ ਜਨਾਬ ਮੁਨੀਰ ਹੁਸ਼ਿਆਰਪੁਰੀਆ ਬਾਈ ਉਹਨਾਂ ਨੇ ਸਾਹਮਣੇ ਕੀਤਾ। ਮੋਗਾ ਚਾਹ ਜੋਗਾ मैं तो भी चाह पी के जाना हूं बुए के अंदर लगे ए ऐसी चुकी जाती है मैंने चुकी जाती ए ਤੁਸੀਂ ਅਸੀਂ ਪਾ ਲਓ ਇਹ ਇਧਰ ਨੂੰ ਕਰ ਹੈ। ਇਹ ਤਾਂ ਲਾਹੌਰ ਦਾ ਸਟਾਰਟ ਹੈ। ਅੱਛਾ ਠੀਕ ਹੈ ਜੀ। ਆਗੇ ਵੀ ਸਾਰੇ ਪੰਜਾਬੀ ਹੈਗੇ ਇਹ ਪੰਜਾਬ ਮੈਂ ਤੁਹਾਨੂੰ ਦੱਸਦਾ ਪੰਜਾਬੀ ਤੇ ਸਾਰੇ ਕਾਫੀ ਨਹੀਂ ਕੋਈ ਵੀ ਨਹੀਂ ਇੱਕ ਵੀ ਪੰਜਾਬੀ ਸਿੱਖ ਪੂਰੇ ਪਾਕਿਸਤਾਨ ਚ ਨਹੀਂ ਮੈਂ ਪੰਜਾਬੀ ਵੈਸੇ ਵੈਸੇ ਤਾਂ ਪੰਜਾਬ ਦੀ ਪਾਪੂਲੇਸ਼ਨ 12 ਕਰੋੜ ਹੈ। ਹਾਂਜੀ ਲੇਕਿਨ ਜਿੰਨੇ ਵੀ ਪੰਜਾਬੀ ਸਿੱਖ ਸੀ ਉਹ ਸਾਰੇ ਪਾਰਟੀਸ਼ਨ ਦੇ ਟਾਈਮ ਮਾਈਗ੍ਰੇਟ ਕਰਕੇ ਚਲੇ ਗਏ। ਤਾਂ ਇਸ ਕਰਕੇ ਹੁਣ ਤੁਸੀਂ ਆਣਾ ਗੁਰਦੁਆਰਿਆਂ 'ਚ ਘੁੰਮੋ ਫਿਰੋਗੇ, ਤੁਹਾਨੂੰ ਬੜੇ ਗੋਰੇ ਚਿੱਟੇ ਲਾਲ ਰੰਗ ਦੇ ਸਿੱਖ ਬੱਚੇ, ਕੁੜੀਆਂ, ਮੁੰਡੇ ਨਜ਼ਰ ਆਣਗੇ। ਇਹ ਸਾਰੇ ਪਠਾਨ ਹੈ। ਪਠਾਨ ਬਾਈ ਕਲਚਰ ਦੇ ਆਰ ਪਠਾਨਸ ਐਂਡ ਬਾਈ ਰਿਲੀਜਨ ਦੇ ਆਰ ਸਿੱਖ। ਮਤਲਬ ਚੇਂਜ ਹੋਇਆ ਬਾਅਦ ਵਿੱਚ ਬਦਲੇ ਹਾਂ ਬਾਅਦ 'ਚ ਕਹਿ ਸਕਦੇ ਬਦਲੇ, ਜਾਂ ਇਹ ਜਿਹੜੇ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਬਾਰਡਰ ਤੇ ਸੀ ਇਹ ਪਠਾਨ ਕਮਿਊਨਿਟੀ ਜਿਨ੍ਹਾਂ ਨੇ ਸਿੱਖ ਧਰਮ ਨੂੰ ਅਡਾਪਟ, ਔਰ ਅਮਰੀਕਨਸ ਆਏ ਔਰ ਉਸ ਤੋਂ ਬਾਅਦ ਫਿਰ ਉਹ ਹਾਲਾਤ ਖਰਾਬ ਹੋਏ ਤਾਂ ਉਹ ਇਧਰ ਜ਼ਿਆਦਾ ਮਾਈਗ੍ਰੇਟ ਕਰਕੇ ਆਏ। ਠੀਕ ਹੈ ਜੀ ਬਹੁਤ ਵੱਡੀ ਹੈ। ਇੱਥੋਂ ਗੇਟ ਤੋਂ ਤਾਂ ਆਖਰੀ ਇਹਦਾ ਬਲਾਕ ਕੋਈ 4 ਕਿਲੋਮੀਟਰ ਤੇ ਹੈ। ਠੀਕ ਹੈ ਹਾਂ ਤੇ ਵਿੱਚ ਸ਼ਾਪਿੰਗ ਵਗੈਰਾ ਸਾਰਾ ਹਰ ਚੀਜ਼ ਵਿੱਚ ਹੈ। ਠੀਕ ਹੈ ਹਰ ਚੀਜ਼ ਵਿੱਚ ਹੈ। ਇਹ ਤਾਂ ਬਹੁਤ ਅਜੇ ਸਾਰੇ ਪਲਾਟਿੰਗ ਪਈ ਹੈ, ਆਬਾਦ ਹੋਣ ਵਾਲੇ ਕੁਝ ਨਵੇਂ ਸੈਕਟਰ ਬਣ ਰਹੇ, ਵਿੱਚ ਜ਼ੂ ਬਣੇ ਹੋਏ, ਕੈਟ ਹਾਊਸ ਹੈ, ਹਰ ਚੀਜ਼ ਹੈ। ਉਹ ਸਾਹਮਣੇ ਕੈਟ ਹਾਊਸ ਹੈ, ਉਧਰ ਜ਼ੂ ਬਣਿਆ ਪ੍ਰੋਪਰ ਜ਼ੂ। ਜਦੋਂ ਹੁਣ ਅਸੀਂ ਉਧਰੋਂ ਵਾਗੇ ਤੋਂ ਐਂਟਰ ਹੋਏ ਸੀ ਹਾਂ ਤੇ ਬੜਾ ਕਰਾਊਡਡ ਜਿਹਾ ਏਰੀਆ ਹਾਂ, ਆ ਗਿਆ ਹਾਂ, ਸੀ। ਹਾਂ। ਉਹ ਲਾਹੌਰ ਦਾ ਹੀ ਏਰੀਆ ਉਹ ਲਾਹੌਰ ਦਾ ਹੀ। ਅਜੇ ਤਾਂ ਕਰਾਊਡ ਤੁਸੀਂ ਦੇਖਣੇ ਨਹੀਂ ਲਾਹੌਰ 'ਚ, ਜਸਟ ਲਾਈਕ ਦਿੱਲੀ ਐਂਡ ਲੁਧਿਆਣਾ। ਅਗਰ ਤੁਸੀਂ ਕਦੀ ਗਏ ਨਾ ਇੰਨਾ ਹੀ ਰਸ਼ ਤੁਹਾਨੂੰ ਮਿਲੇਗਾ ਲਾਹੌਰ। ਮੈਂ ਤਾਂ ਭੀੜ ਭੜਕੇ ਤੋਂ ਤੰਗ ਪੈ ਕੇ ਇੱਧਰ ਜਦੋਂ ਅਸੀਂ ਪੈ ਗਏ ਰਿੰਗ ਰੋਡ ਉਸ ਤੋਂ ਬਾਅਦ ਰਾਵੀ, ਇਹ ਹੁਣ ਬਾਹਰ ਨਿਕਲਿਆ ਬਾਹਰ ਦੇਖੋ ਤੁਸੀਂ ਇਧਰੋਂ ਆ ਕੇ ਨਾ ਹੁਣ ਇੱਧਰ ਆ ਕੇ ਮੇਰੇ ਘਰ ਆ ਗਏ। ਹਾਂ ਤੁਸੀਂ ਸ਼ਾਲੀਮਾਰ ਹੋਟਲ ਜਾਣਾ, ਉਹ ਹੈ 17 ਇਅਰਸ ਕੰਮ ਕੀਤਾ, ਵਨ ਆਫ ਦਾ ਲਾਰਜੈਸਟ ਪਾਕਿਸਤਾਨ ਸ਼ੂ ਐਕਸਪੋਰਟਰ ਸੀ। ਉਹਨਾਂ ਦੀ ਤਾਂ ਇਹ ਦੀਵਾਰ ਸਾਂਝੀ ਹੈ, ਸਰਵਿਸ ਹਾਊਸ ਹੋਏਗਾ ਬਿਲਕੁਲ ਨਾਲ। ਇਹ ਉਹਨਾਂ ਮੈਂ ਕੀਤਾ ਉਹਨਾਂ ਦਾ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਉਹਨਾਂ ਦਾ ਕਿੱਸਾ ਹੀਰ ਹੈ ਉਹਦਾ ਕੀਤਾ। ਬਾਕੀ ਅਜੇ ਕਾਫੀ ਇਹ ਗੱਲ ਮੈਂ ਪੜ੍ਹੀ ਸੀ ਪਹਿਲਾਂ ਵੀ ਉਹਨਾਂ ਨੇ ਆ ਕੇ ਥੋੜਾ ਹੀ ਲਿਖਿਆ ਸੀ ਇੱਥੇ। ਬਾਹਰ ਲਿਖਤਾ ਉਹਨਾਂ ਦਾ ਉਧਰ ਦਾ ਹੀ ਸੀ। ਉਧਰ ਦੀਆਂ ਸੀ ਬਿਲਕੁਲ ਇਦਾਂ ਹੀ। ਉਹਨਾਂ ਦਾ ਥਾਂ ਟਿਕਾਣਾ ਕਿੱਥੇ ਕਾ ਕਿੰਨੀ ਹਾਂ ਉਹਨਾਂ ਦਾ ਥਾਂ ਟਿਕਾਣਾ ਹੈ ਜਦੋਂ ਤੁਸੀਂ ਲਾਹੌਰ ਤੋਂ ਜਾਈਏ ਆਪਾਂ ਮਿੰਟਗੁਮਰੀ ਵੱਲ ਸਾਹੀਵਾਲ। ਹਾਂ ਇਹ ਉਹਨਾਂ ਦੀ ਹੈ, ਮੇਰੇ ਕਾਲਜ ਜਾਂਦੇ ਰਹਿੰਦੇ। ਇਹ ਉਹਨਾਂ ਦੀ ਪੋਤੀ ਹੈ ਔਰ ਇਹ ਉਹਨਾਂ ਦਾ ਦੋਤਰਾ ਹੈ। ਇੱਕ ਉਹਨਾਂ ਦੀ ਪੋਤੀ ਟੀਚਰ ਲੱਗੀ ਹਾਂ ਉਹੀ ਹੈ ਰਿਹਾਨਾ। ਅੱਛਾ ਰਿਹਾਨਾ ਗਈ ਸੀ ਉੱਥੇ ਅਸੀਂ ਸਾਰੀ ਗੁਰਦਾਰੇ ਨਹੀਂ ਨਹੀਂ ਇਹ ਨਹੀਂ ਸੀ, ਇਹ ਨਹੀਂ ਗਈ ਪਰ ਮੈਂ ਤੇ ਇੰਟਰਵਿਊ ਸੁਣਾਂ। ਹਾਂ ਇਹ ਆਪਾਂ ਮਿਲ ਲਾਂਗੇ ਅਗਰ ਤੁਹਾਡਾ ਹੋਇਆ ਪ੍ਰੋਗਰਾਮ। ਹਾਂ ਜ਼ਰੂਰ ਟਾਈਮ ਕੱਢ ਕੇ ਮਿਲ ਲਾਂਗੇ। ਇਹ ਡਿਸਟ੍ਰਿਕਟ ਉਕਾੜੇ ਦੇ ਵਿੱਚ ਹੈ ਇਹਨਾਂ ਦਾ ਹੈ। ਵੈਸੇ ਤਾਂ ਹੁਣ ਜਿਹੜਾ ਆਰਫ ਵਾਲਾ ਹੈ
ਡਿਸਟ੍ਰਿਕਟ ਸਾਹੀਵਾਲ ਮਿੰਟਗੁਮਰੀ ਜਿਹਦਾ ਪੁਰਾਣਾ ਨਾਮ ਹੈ, ਉੱਥੇ ਰਹਿੰਦੇ। ਇਹ ਕੈਨੇਡਾ ਦੇ ਵਿੱਚ ਵੀ ਅਸੀਂ ਇਹੀ ਨਾਂ ਸੀਗਾ, ਮੈਂ ਨਾਂ ਤੋਂ ਕਹਿੰਦੀ ਆ ਵੀ ਇਹ lady ਉਹ ਤਾਂ ਕੋਈ ਹੋਰ ਲੇਡੀ ਸੀ ਪਰ ਉਹ ਉੱਥੇ ਕਿਸੇ ਕਾਲਜ ਦੀ ਪ੍ਰੋਫੈਸਰ ਸੀ ਉਹ ਪੰਜਾਬ ਛੋਟੇ ਆ, ਚ। ਹਾਂ ਹਾਂ ਮੈਨੂੰ ਤੇ ਵੀ ਆ ਉਹਨਾਂ ਗਿਆ ਨੇ ਬਾਬਾ ਫਰੀਦ ਦੀ ਗੁਰਬਾਣੀ ਨੂੰ ਐਵੇਂ ਹਾਂ। ਉਰਦੂ ਚ ਲਿਖਾਇਆ ਹੁਣ। ਉਹ Hello? ਜੀ ਲਾਹੌਰ ਯੂਨੀਵਰਸਿਟੀ ਦੇ ਵਿੱਚ ਟੀਚਰ ਆ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ ਜੀ ਆਏ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਸਰਦਾਰ। ਇਹ ਧਰਤੀ ਮੁਹੱਬਤਾਂ ਵਾਲੀ ਜਿਹੜੇ ਇੱਥੇ ਆਉਂਦੇ ਨੇ, ਆਪ ਚਾਹੇ ਮੁੜ ਜਾਂਦੇ ਦਿਲ ਇੱਥੇ ਛੱਡ ਜਾਉਂਦੇ ਨੇ। ਜਿਹੜੀ ਇੱਥੇ ਆਉਣ ਤੁਰੋਂ ਕੇ, ਜਿਹੜੀ ਇੱਥੇ ਆਉਣ ਤੁਰੋਂ ਕੇ ਢਾ ਦਿਓ ਦੀਵਾਰ ਜੀ ਆਏ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਇਹ ਵੀ ਬਿਲਡਿੰਗ ਬਣੀ ਹੋਈ ਆ, ਇਹ ਮਹਾਰਾਜਾ ਰਣਜੀਤ ਸਿੰਘ ਉਸ ਟਾਈਮ ਦੀ। ਹਾਂਜੀ 18 ਇਹ ਰੈਨੋਵੇਸ਼ਨ ਹੋਈ ਹੈ। ਇਹ 1912 ਦੀ ਬਿਲਡਿੰਗ ਬਣੀ ਹੋਈ ਹੈ। ਜਿਹੜੀ ਪਹਿਲੀ ਸਰਾਧ ਜਿਵੇਂ ਤੁਸੀਂ ਯਾਤਰੀ ਆਏ ਜੇ ਕੋਰ ਕੋਰ ਕੇ ਯਾਤਰੀ ਆਉਂਦੇ ਉਹ ਠਹਿਰਦੇ ਨੇ ਇੱਥੇ, ਸਰਾਵਾਂ ਬਣੀਆਂ ਹੋਈਆਂ। ਜਿਹੜੀ ਸਾਡੀ ਪੁਰਾਣੀ ਸਰਾਂ ਸੀ ਉਹ ਜਿਹੜੀ ਛੱਡ ਦਿੱਤੀ ਆ ਬਕਾਇਆ ਉਹ ਤੇ 2008 ਦੇ ਵਿੱਚ ਉਹ ਬਣੀ ਸੀ। 1998 ਚ 97 ਚ ਉਤਲੀਆਂ ਸਰਾਵਾਂ ਬਣੀਆਂ ਸੀ। ਬਕਾਇਆ ਜਿਹੜੀ ਪਹਿਲੀ ਸਰਾਂ ਸੀ 1912 ਵਿੱਚ ਸੀ, ਉਹ ਉਹਨਾਂ ਨੇ ਗਰਾ ਕੇ ਨਵੀਆਂ ਬਣਾਤੀਆਂ ਤੇ ਇਹ ਜੋੜੀ ਛੱਡ ਦਿੱਤੀ। ਚਲੀ ਆ ਟਰਸਟ ਪ੍ਰਾਪਰਟੀ ਬੋਰਡ ਨੇ ਫ੍ਰੀ ਅਕੋਮੋਡੇਸ਼ਨ ਰੱਖੇ, ਅੱਛੇ ਰੂਮ ਨੇ, ਅਟੈਚ ਵਾਸ਼ਰੂਮ ਅਗਰ ਤੁਸੀਂ ਰਹਿਣਾ ਚਾਹੋ ਅੱਛਾ ਜੀ, ਫ੍ਰੀ ਅਕੋਮੋਡੇਸ਼ਨ, ਕੋਈ ਚਾਰਜ ਨਹੀਂ। ਠੀਕ ਹੈ ਜੀ, ਕੰਬਲ ਲੱਗੇ ਨੇ, 2 ਬੈੱਡ 2 ਮੈਟਰਸ ਨਾਲ ਲਾਏ ਹੁੰਦੇ ਨੇ। ਠੀਕ ਅਗਰ ਕੋਈ ਸਾਡੇ ਕੋਲ ਸੰਗਤ ਆਂਦੀ ਹੈ, ਜਿਵੇਂ ਤੁਸੀਂ ਆਏ ਹੋ, ਤੁਸੀਂ ਕਹਿੰਦੇ ਵੀ ਅਸੀਂ ਰਾਤ ਰਹਿਣਾ ਵਾ ਤੇ ਰਾਤ ਨੂੰ ਅਸੀਂ ਇਬਾਦਤ ਦੇ ਵਿੱਚ ਸ਼ਾਮਲ ਹੋ ਕੇ ਸਵੇਰ ਨਿਕਲੋਗੇ, ਉਸ ਅਸੀਂ ਯਾਤਰੀਆਂ ਨੂੰ ਦੇਈਦੇ ਕਮਰੇ। ਸਾਡੇ ਮੈਨੇਜਰ ਸਾਹਿਬ ਨੇ ਇਮਰਾਨ ਨਬੀ ਸਾਹਿਬ, ਉਹ ਸਾਰਾ ਹੈਂਡਲ ਕਰਦੇ ਨੇ। ਸੱਤੇ ਗੁਰਦੁਆਰੇ ਤੇ ਪੱਟੀ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਜੀ ਬਾਬੇ ਪਾਂਦੇ ਕੋਲ ਗਏ ਪੜਨ ਸਾਹਿਬ, ਉਹ ਵੀ ਬਿਲਕੁਲ ਨਜ਼ਦੀਕ ਆ। ਉਸ ਤੋਂ ਅੱਗੇ ਬਾਲੀਲਾ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਜੀ ਬੱਚਿਆਂ ਨਾਲ ਖੇਡਣ ਜਾਂਦੇ ਸੀ, ਜਦੋਂ ਉਹਨਾਂ ਨੇ ਮੁੱਖ ਦੇ ਉੱਤੇ ਧੁੱਪ ਆਈ ਤੇ ਸੱਪ ਨੇ ਨਾਗ ਨੇ ਛਾਂ ਕੀਤੀ। ਉਸ ਤੋਂ ਅੱਗੇ ਕਿਆਰਾ ਸਾਹਿਬ ਗੁਰਦੁਆਰਾ ਜਿੱਥੇ ਜੀ ਉਹਨਾਂ ਦੀ ਖੇਤੀ ਜਿਹੜੀ ਕਿਸੇ ਕਿਸਾਨ ਦੀ, ਉਹਨਾਂ ਦੀਆਂ ਗਾਵਾਂ ਮੱਝਾਂ ਨੇ ਬਰਬਾਦ ਕਰ ਦਿੱਤੀ। ਤੇ ਉਹ ਫਿਰ ਜਦੋਂ ਉਹਨਾਂ ਦੇ ਪਿਤਾ ਜੀ ਨੂੰ ਸੱਦਿਆ ਤੇ ਉਹਨਾਂ ਨੇ ਵੇਖਿਆ ਵੀ ਇਹ ਦਿਖਾਓ ਜੀ, ਉਹ ਅੱਗੇ ਨਾਲ ਵੀ ਹਰੀਆਂ ਭਰੀਆਂ, ਉਹ ਕਿਆਰਾ ਸਾਹਿਬ ਗੁਰਦੁਆਰਾ ਵਾ। ਤੇ ਜਦੋਂ ਵਾਪਸ ਆਏ ਤੇ ਵਾਹਣ ਥੱਲੇ ਸੁੱਤੇ, ਉਹ ਵਾਹਣ ਹਾਲੇ ਵੀ ਤੰਬੂ ਦੀ ਤਰ੍ਹਾਂ ਹੀ ਆ, ਇੱਕੋ ਹੀ ਮੋਢਾ ਤੇ ਇੰਜ ਕਰਕੇ ਬਣਿਆ, ਇੱਕੋ ਹੀ ਰਸਤਾ ਜਾਣ ਨੂੰ ਤੇ ਉਹੀ ਰਸਤਾ ਵਾਪਸ ਆਉਣ ਨੂੰ ਆ। ਉਹਨੂੰ ਤੰਬੂ ਸਾਹਿਬ ਕਿਹਾ ਜਾਂਦਾ। ਅੱਜ ਮੈਨੂੰ ਦੱਸੋ ਭਾਈ ਸਾਹਿਬ, ਲਿਆ ਰੁਮਾਲੇ ਯਾਰ ਜਿਹੜਾ ਸਾਕਾ ਹੋਇਆ ਸੀ, ਇਹ ਸਾਕਾ ਨਨਕਾਣਾ, ਜਿਹਦੇ ਵਿੱਚ ਭਾਈ ਲਛਮਣ ਸਿੰਘ ਤੇ ਹੋਰ 200 ਸਿੰਘ ਜਿਹੜੇ ਇਸ ਜਗ੍ਹਾ ਦੇ ਉੱਤੇ ਮਹੰਤਾਂ ਦੇ ਨਾਲ ਅੰਗਰੇਜ਼ ਦੌਰ ਦੇ ਵਿੱਚ ਸ਼ਹੀਦ ਹੋਏ, ਇਹ ਉਹਨਾਂ ਦੇ ਨਾਮ ਨੇ। ਜਿਹੜੇ ਕੋਈ ਪਿੰਡਾਂ ਦੇ ਨੇ ਨਾਮ ਯਾਦ ਸੀਗੇ ਜਾਂ ਜਿਨ੍ਹਾਂ ਦੇ ਬੰਦਿਆਂ ਦੇ ਨਾਮ ਸੀ, ਤਕਰੀਬਨ ਕੋਈ ਮੇਰੇ ਅੰਦਾਜ਼ੇ ਨਾਲ 100-150 ਬੰਦਾ, 125 ਇਹ ਉਹਨਾਂ ਬੰਦਿਆਂ ਦੇ ਨਾਮ ਲਿਖੇ ਹੋਏ ਨੇ। ਜਿਹੜਾ ਕੱਲ 20 ਫਰਵਰੀ ਲੰਘੇਗੀ, ਉਹੀ ਅੱਜ ਪਾਠ ਰੱਖਿਆ 3 ਦਿਨਾਂ ਦਾ, ਕੱਲ ਪਰਸੋਂ ਰੱਖਿਆ, ਅੱਜ ਸਮਾਪਤੀ ਆ। ਹਾਂਜੀ ਜੋ ਬਾਬਾ ਜੀ ਦਾ ਪ੍ਰਕਾਸ਼ ਹੋਇਆ, ਫਿਰ ਇਹਦਾ ਨਾਮ ਰੱਖਿਆ ਗਿਆ ਨਾਨਕ ਆਣਾ, ਰਾਏ ਭੋਏ ਦੀ ਤਲਵੰਡੀ, ਤੇ ਬਾਅਦ ਚ ਰੱਖਿਆ ਗਿਆ ਨਾਨਕ ਆਣਾ। ਇਹ ਜਿਹੜਾ ਖੂਹ ਆ, ਜਿਹੜਾ ਅੰਮ੍ਰਿਤ ਲੈ ਕੇ ਜਾਂਦੇ ਅਸੀਂ ਪ੍ਰਸਾਦ, ਬੇਬੇ ਨਾਨਕੀ ਜੀ ਨੇ ਬਣਵਾਇਆ ਸੀ। ਠੀਕ ਹੈ, ਇਹ ਉਹ ਸਥਾਨ ਆ, ਓਰੀਜਨਲ ਜਗ੍ਹਾ ਜਿਹੜੀ, ਤੇ ਜਿੱਥੇ ਬਾਬਾ ਜੀ ਦਾ 1469 ਦੇ ਵਿੱਚ ਪ੍ਰਕਾਸ਼ ਹੋਇਆ।
ਠੀਕ ਹੈ। ਤੇ ਇਹ ਉਹ ਰੈੱਡ ਸਟੋਨ ਨਾਲ ਬਣਿਆ, ਜਿਹਨਾਂ ਛੁਰੀਆਂ ਨਹੀਂ ਤੇਜ਼ ਹੁੰਦੀਆਂ ਪੱਥਰ ਨਾਲ, ਉਸ ਪੱਥਰ ਦੇ ਨਾਲ ਬਣਾਇਆ ਹੋਇਆ ਹੈ। ਠੀਕ ਹੈ। ਹਾਂਜੀ ਉਹ ਹੁਕਮਨਾਮਾ ਪੜ੍ਹਦੇ ਤਿੰਨ ਗਿਆਨੀ ਨੇ, ਇੱਕ ਗਿਆਨੀ ਸਾਹਿਬ ਗਿਆਨੀ ਦਿਆ ਸਿੰਘ ਉਧਰ ਅਰਦਾਸ ਕਰਨ ਦੇ ਨੇ, ਤੇ ਇੱਕ ਗਿਆਨੀ ਮਾਸਟਰ ਬਲਵੰਤ ਸਿੰਘ ਉਹ ਸ਼ਾਮ ਟਾਈਮ ਹੁੰਦੇ, ਫਸਟ ਟਾਈਮ ਇਹਨਾਂ ਦੀ ਡਿਊਟੀ ਹੁੰਦੀ ਹੈ। ਠੀਕ ਹੈ ਜੀ। ਸਾਕਾ ਨਨਕਾਣਾ ਸਾਹਿਬ ਮੈਂ ਜਾ ਰਿਹਾ ਪਾਸ। ਹਾਂਜੀ ਹਾਂਜੀ ਅਨਪੜ੍ਹ ਸਾਹਿਬ ਦੀ ਸਮਾਪਤੀ ਹੋ ਗਈ ਤੇ ਡਾਕਟਰ ਸਿੰਘ ਆਏ ਨੇ ਕਿਥੋਂ ਆਏ ਨੇ? ਠੀਕ ਹੈ। ਸਿੰਘ ਰਾਣਾ ਦੀ ਭਾਈ ਦੇ ਵਿੱਚ ਠੀਕ ਹੈ। ਆਪੇ ਉੱਥੇ ਫਿਰ ਹਾਂਜੀ ਹਾਂਜੀ ਆਉਂਦੇ ਜਿਹੜਾ ਤਾਂ ਸੰਗਤ ਆਈ ਹੈ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਜੀ ਆਇਆਂ ਨੂੰ ਆਖਦੇ ਹਾਂ। ਬਹੁਤ ਖੁਸ਼ੀ ਦੀ ਗੱਲ ਹੈ ਤੇ ਅੱਜ ਕੁਦਰਤੀ ਗੱਲ ਹੈ ਕਿ ਤੁਸੀਂ ਨਨਕਾਣਾ ਸਾਹਿਬ ਆਏ ਤਾਂ ਅੱਜ ਅਸੀਂ ਪੰਥ ਦਾ ਇੱਕ ਬਹੁਤ ਵੱਡਾ ਇੱਕ ਸਾਕਾ ਹੋਇਆ, ਸਾਕਾ ਨਨਕਾਣਾ ਸਾਹਿਬ, ਜਿਹਦੇ ਵਿੱਚ ਲਗਭਗ 200 ਸਿੰਘ ਸ਼ਹੀਦ ਹੋਏ ਆ। ਅੱਜ 21 ਫਰਵਰੀ ਅਸੀਂ ਉਹ ਸਾਕਾ ਮਨਾ ਰਹੇ ਹਾਂ। ਤੁਸੀਂ ਐਨ ਜਿਹੜਾ ਸਮਾਗਮ ਦੇ ਵਿੱਚ ਪਹੁੰਚੇ ਹੋ, ਇਹ ਗੁਰੂ ਸਾਹਿਬ ਦੀ ਬੜੀ ਦੇਣ ਹੈ, ਬਖਸ਼ਿਸ਼ ਹੈ। ਆਓ ਆਪਣਾ ਪਹਿਲੇ ਅੰਦਰ ਮੱਥਾ ਟੇਕ ਕੇ ਫਿਰ ਸ਼ਹੀਦਾਂ ਦੇ ਸਥਾਨ ਤੇ ਚੱਲਦੇ ਹਾਂ। ਨਾ ਮੱਥਾ ਟੇਕ ਲਓ ਸਾਨੂੰ ਥੋੜਾ ਟੁੱਟੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ। ਜਲਦੀਆਂ ਪੱਟੀਆਂ ਦੇ ਵਿੱਚ ਅਸੀਂ ਨਾਮ ਲੈਂਦੇ ਆ, ਜਿਨ੍ਹਾਂ ਨੂੰ ਜੰਡਾਂ ਦੇ ਨਾਲ ਸਾੜਿਆ ਗਿਆ, ਟਾਂਕਿਆਂ ਦੇ ਕੋਲੋਂ। ਉਹ ਸਾਕਾ ਨਨਕਾਣਾ ਸਾਹਿਬ ਦਾ ਜਾਂ 1901 ਦੇ ਵਿੱਚ, ਜਦੋਂ ਕਿ ਇੱਥੋਂ ਬਹੁਤ ਸਾਰੀਆਂ ਚੀਜ਼ਾਂ ਤੁਰੀਆਂ। ਸਿੰਘ ਸਭਾ ਤੁਰੀ, ਸ਼੍ਰੋਮਣੀ ਅਕਾਲੀ ਦਲ ਇੱਥੋਂ ਪੈਦਾ ਹੋਈ ਤੇ ਪੰਡਿਤ ਜਵਾਹਰ ਨਹਿਰੂ, ਗਾਂਧੀ ਤੇ ਜਿਨਾਹ ਸਾਹਿਬ ਇੱਥੇ ਆਏ ਤੇ ਪਹਿਲੀਆਂ ਛਾਬੀਆਂ ਜਿਹੜੀਆਂ ਸੀ ਮੋਰਚੇ ਦੀਆਂ ਇਸ ਜਗ੍ਹਾ ਤੋਂ ਮਿਲੀਆਂ ਸੀ। ਨਨਕਾਣਾ ਸਾਹਿਬ ਵਿੱਚ ਕਿੰਨੇ ਗੁਰਦੁਆਰੇ ਆ, ਇਹਨਾਂ ਦੇ ਵਿੱਚ ਗੁਰਪੁਰਬ ਤੇ ਜਾਂ ਹੋਰ ਕਿਸੇ ਇਵੈਂਟ ਤੇ ਕਮਰਾ ਲੈਣ ਦਾ ਤਰੀਕਾ ਕੀ ਆ, ਇਹ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਸੰਗਤ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ ਲੰਗਰ ਛਕ ਰਹੇ ਆ ਜੀ। ਲੰਗਰ ਦਾ ਬਹੁਤ ਬਿਹਤਰੀਨ ਇੰਤਜ਼ਾਮ ਕੀਤਾ ਜਾਂਦਾ, ਸਫਾਈ ਸੁਥਰਾਈ ਦਾ ਬਹੁਤ ਜ਼ਿਆਦਾ ਖਿਆਲ ਕੀਤਾ ਜਾਂਦਾ ਹੈ ਜੀ। ਤੇ ਮੈਂ ਦੱਸਦਾ ਜਾਂਦਾ ਜੀ ਕਿ ਅਸੀਂ ਆਪਣੇ ਇਸ ਚੈਨਲ ਤੇ ਹੁਣ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਬਾਹਰੋਂ ਆਉਣ ਵਾਲੀ ਸੰਗਤ ਨੂੰ ਟਰੈਵਲ ਐਂਡ ਟੂਰ ਦੀ ਸਰਵਿਸ ਦੇਈਦੀ ਹੈ ਜੀ। ਪਾਕਿਸਤਾਨ ਵਿੱਚ ਮੌਜੂਦ ਜਿੰਨੇ ਵੀ ਗੁਰਦੁਆਰੇ ਆ ਉਹਨਾਂ ਦੀ ਸੈਰ ਕਰਾਈਦੀ ਆ ਔਰ ਪਾਕਿਸਤਾਨ ਦੀ ਖੂਬਸੂਰਤੀ ਸਾਹਮਣੇ ਲਿਆਈਦੀ ਹੈ ਜੀ। ਲਾਹੌਰ ਦੇ ਵਿੱਚ ਉੱਥੇ ਕੋਈ ਗੁਰਦੁਆਰਾ ਵਾ, ਉਸ ਤੋਂ ਅੱਗੇ ਪਿਸ਼ਾਵਰ ਸਾਹਿਬ, ਪਿਸ਼ਾਵਰ ਦੇ ਭਾਈ ਜੋਗਾ ਸਿੰਘ ਦਾ ਗੁਰਦੁਆਰਾ, ਉਹ ਪਿਸ਼ਾਵਰ, ਉਹ ਇੱਥੋਂ ਕਿੰਨੀ ਵਾਟ ਆ? ਉਹ ਤਕਰੀਬਨ ਇੱਥੋਂ ਹੈਗਾ 6 ਘੰਟੇ ਦਾ ਰਸਤਾ। ਨਹੀਂ, ਉੱਥੋਂ ਪੰਜਾ ਸਾਹਿਬ ਤੋਂ ਤਕਰੀਬਨ ਘੰਟੇ ਡੇਢ ਦਾ। ਘੰਟੇ ਡੇਢ ਦਾ? ਹਾਂਜੀ, ਉਹ ਖੈਬਰ ਪਖਤੂਨਖਵਾ ਦੇ ਵਿੱਚ ਬਣਦਾ। ਉੱਥੇ ਵੀ ਉਹ ਵੀ ਗੁਰਦੁਆਰਾ ਓਪਨ ਆ? ਹਾਂ, ਓਪਨ, ਉੱਥੇ ਵੀ ਪ੍ਰਕਾਸ਼ ਹੁੰਦਾ। ਸਿੰਧ ਵਿੱਚ ਵੀ ਗੁਰਦੁਆਰੇ ਨੇ, ਲਾਹੌਰ ਵਿੱਚ ਵੀ ਗੁਰਦੁਆਰੇ ਨੇ। ਜੇਲਮ ਹੁਣ ਨਵਾਂ ਗੁਰਦੁਆਰਾ ਜਿਹੜਾ ਪੁਰਾਣਾ ਬਕਾਇਦਾ ਹੁਣ ਖੋਲਿਆ ਵਾ ਸਾਡੇ ਰਾਣਾ ਸ਼ਾਹ ਸਾਹਿਬ ਨੇ, ਉਹ ਵੀ ਓਪਨ ਕੀਤਾ। ਉੱਥੇ ਵੀ ਪ੍ਰਕਾਸ਼ ਹੁੰਦਾ, ਗਿਆਨੀ ਬੈਠੇ ਨੇ, ਲੰਗਰ ਉੱਥੇ ਵੀ ਪੱਕਦਾ। ਠੀਕ ਹੈ ਨਾ। ਜਿਹੜੇ 7 ਗੁਰਦੁਆਰੇ ਨੇ, ਇਹ ਵੀ 7 ਗੁਰਦੁਆਰੇ ਜਦੋਂ ਹੁੰਦੇ ਗੁਰਪੁਰਬ, ਜਿਵੇਂ ਕੋਈ ਵੀ ਹੈ ਨਾ ਜੋੜ ਮੇਲਾ, ਉਸ ਟਾਈਮ ਤੇ ਜਿਹੜੇ ਸੰਗਤ ਬਹੁਤ ਆ ਜਾਂਦੀ ਆ, ਹਾਂਜੀ, ਰੂਮ ਵਗੈਰਾ ਕਿਸ ਤਰ੍ਹਾਂ, ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਪਹਿਲਾਂ ਅਪਲਾਈ ਕਰਦਾ ਉਹਨੂੰ ਮਿਲਦਾ ਜਾਂ ਕੀ ਸਿਸਟਮ ਹੈ? ਜਦੋਂ ਤੁਸੀਂ ਹੁਣ ਅਪਲਾਈ ਕਰਦੇ ਹੋ ਨਾ ਵੀ ਗੁਰਪੁਰਬ ਵਾਸਤੇ, ਤੁਸੀਂ ਪ੍ਰਧਾਨ ਨੂੰ ਲੈਟਰ ਲਿਖਦੇ ਹੋ, ਉਹ ਫਿਰ ਤੁਹਾਡੇ ਪਾਸਪੋਰਟ ਮੰਗਣਗੇ, ਉਹ ਫਿਰ ਤੁਹਾਨੂੰ ਇੱਕ ਰੂਮ ਅਲਾਟ ਕਰ ਦੇਣਗੇ। ਠੀਕ ਆ, ਉਹ ਤੁਹਾਨੂੰ ਪਰਚੀ ਵੀ ਆ ਜਾਏਗੀ। ਉਹ ਵੀ ਤੁਸੀਂ ਫਸਟ ਕਮ ਫਸਟ ਪਹੁੰਚ, ਹਾਂ, ਉਹ ਜਦੋਂ ਤੁਸੀਂ ਆਓਗੇ ਤੁਹਾਡੇ ਕਮਰੇ ਅਰੇਂਜ ਹੋਣਗੇ। ਉਹ ਜਦੋਂ ਤੁਸੀਂ ਆਣਾ ਤਾਂ ਪਾਸਪੋਰਟ ਲੈਣਾ, ਉਹਨੂੰ ਚਿੱਟ ਮਿਲਣੀ ਦਿੱਤੀ ਹੋਣੀ, ਤੁਸੀਂ ਚਿੱਟ ਦਿਖਾਣੀ, ਤੁਹਾਨੂੰ ਰੂਮ ਮਿਲ ਜਾਣਾ। ਆਪਾਂ ਚੱਲਦੇ ਮੈਨੇਜਰ ਸਾਹਿਬ ਨਾਲ ਗੱਲ ਕਰਦੇ ਆ। ਠੀਕ ਹੈ। ਫਿਰ ਸਾਰਾ ਸਾਫ਼ ਕਰਕੇ ਨਾ ਪਾਣੀ ਕੱਢ ਕੇ ਇੱਕ ਵਾਰੀ। ਹੁਣ ਕਿੰਨਾ ਫੁੱਟ ਆ ਡੂੰਘਾ? ਹੁਣ ਤਕਰੀਬਨ ਹੈਗਾ ਵਾ 11 ਫੁੱਟ, 10-11। ਅੱਛਾ, ਪਹਿਲੇ ਕਿੰਨਾ ਸੀ? ਪਹਿਲੇ ਤਕਰੀਬਨ 18 ਫੁੱਟ ਤੋਂ ਜ਼ਿਆਦਾ ਸੀ। 18 ਫੁੱਟ ਤੋਂ ਜ਼ਿਆਦਾ? ਨਹੀਂ, ਉਸ ਤੋਂ ਪਹਿਲੇ ਤਕਰੀਬਨ 20-25 ਫੁੱਟ ਸੀਗਾ। ਬਹੁਤਾ ਡੂੰਘਾ ਸੀ। ਹੁਣ ਸੰਗਤ ਆਉਂਦੀ ਹੈ ਇਸ਼ਨਾਨ ਕਰਨ? ਹਾਂਜੀ, ਇਸ਼ਨਾਨ ਕਰਦੀ ਹਰ 3 ਕੁ ਮਹੀਨਿਆਂ ਬਾਅਦ। ਪਾਣੀ ਤੋਂ ਥੱਲੇ ਜੋ ਜਾਂਦਾ ਉਹ ਨਹੀਂ, ਉੱਪਰ ਆਹ ਵੇਖੋ, ਤੈਨੂੰ ਮੈਂ ਦੱਸਦਾ, ਇਹ ਦੀਵਾਰ ਆ ਰਹੀ ਹੈ ਬਣੀਆਂ, ਇੱਥੇ ਤੱਕ ਸਿਰਫ 4-4.5 ਫੁੱਟ ਆ, ਯਾਨੀ ਕਿ ਇੰਨਾ ਆਉਂਦਾ ਵਾ। ਇਸ ਤੋਂ ਅੱਗੇ ਬੰਦਾ ਉਹ ਦੀਵਾਰ ਟੱਪ ਹੀ ਨਹੀਂ ਸਕਦਾ। ਦੀਵਾਰ ਡੂੰਗੀ ਆ। ਹਾਂ, ਦੀਵਾਰ ਡੂੰਗੀ ਆ। ਅੱਗੇ ਇਸ ਦੀਵਾਰ ਤੋਂ ਅੱਗੇ ਵੀ ਸੀੜੀਆਂ ਬਣੀਆਂ ਥੱਲੇ ਨੂੰ। ਹਾਂ,
ਉਹ ਤਕਰੀਬਨ ਪੂਰੀ ਸੇਫਟੀ ਆ। ਕੋਈ 8 ਫੁੱਟ ਰੱਸੀਆਂ ਲਾਈਆਂ ਹੋਈਆਂ, 7-8 ਫੁੱਟ ਇੰਨੀ ਦੂਰ ਤੱਕ ਸੀੜੀਆਂ ਬਣੀਆਂ ਹੋਈਆਂ ਥੱਲੇ। ਹਾਂਜੀ, ਫਿਰ ਅੱਗੇ ਜਾ ਕੇ ਥੱਲੇ ਮਿੱਟੀ ਆ। ਲਾ ਲਓ ਤਾਰੀ। ਨਾ ਆਪਣਾ ਸਮਾਨ ਛੁੱਟ ਜੂ। ਨਾ ਲਓ ਮੈਂ ਕਹਿੰਦਾ ਮੈਂ ਤਾਂ ਕਹੀ ਜਾਂਦਾ ਵੀ ਨਾ ਸਮਾਨ ਛੁੱਟ ਜੂ, ਅਜੇ ਤਾਰੀ ਲਾ ਲੈਨੇ ਆ। ਹਾਲ ਦੇ ਦਿਓ, ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ। ਇਸ ਤਰ੍ਹਾਂ ਹਾਲ ਵੀ ਬਣੇ ਹੋਏ ਆ, ਕਮਰੇ ਵੀ ਬਣੇ ਹੋਏ ਆ, ਬਿਹਤਰੀਨ ਅਟੈਚ ਵਾਸ਼ਰੂਮ ਨੇ, ਵਿੱਚ ਅਟੈਚ ਵਾਸ਼ਰੂਮ ਨੇ, ਉੱਤੋਂ ਹਟਾ ਕੇ ਵੀ ਉਹਨਾਂ ਨੇ ਵਾਸ਼ਰੂਮ ਲੈਦਾ ਵੀ ਬਣਾਏ ਨੇ। ਠੀਕ ਹੈ ਹਾਂਜੀ, ਵੀ ਅਗਰ ਕੋਈ ਬੰਦਾ ਇੱਕੋ ਜਗ੍ਹਾ ਆਪਣਾ ਕੰਮ ਕਰਨਾ ਚਾਹਵੇ ਸਾਰੇ ਕੋਈ ਐਮਰਜੈਂਸੀ ਵੀ ਹੋ ਜਾਂਦੀ ਆ, ਫਿਰ ਉਹਨਾਂ ਨੇ ਹੋਰ ਵੀ ਬਣਾਏ ਨੇ ਵਿੱਚ ਬਿਲਡਿੰਗ ਦੇ ਵਿੱਚ। ਆਖਰ ਵਿੱਚ ਜਨਾਬ ਇਮਰਾਨ ਨਬੀ ਸਾਹਿਬ ਜੋ ਕਿ ਗੁਰਦੁਆਰਾ ਜਨਮ ਅਸਥਾਨ ਦੇ ਵਿੱਚ ਮੈਨੇਜਰ ਨੇ, ਉਹਨਾਂ ਨੇ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਚਾਹ ਪਾਣੀ ਪਿਲਾਉਣ ਤੋਂ ਬਾਅਦ ਇਹ ਯਕੀਨਦਾਨੀ ਕਰਾਈ ਕਿ ਜਦੋਂ ਵੀ ਚੜ੍ਹਦੇ ਪੰਜਾਬ ਤੋਂ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਸਿੱਖ ਸਰਦਾਰ ਪਾਕਿਸਤਾਨ ਦਾ ਦੌਰਾ ਕਰਨਗੇ ਤਾਂ ਉਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਪਿਆਰ ਮਿਲਿਆ ਕਰੇਗਾ ਜੀ।